ਪੰਜਾਬੀ ਰੇਡੀਓ ਜੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਗਿਆਓ, ਜੱਸੀ ਗਿਆਓ ਬੇਕਰਸਫੀਲ ਤੋਂ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਸਰਬਜੀਤ ਸਿੰਘ ਚੋਕਰ ਡਰਲਿਕ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਸਤਨਾਮ ਸਿੰਘ ਸ਼ਰਗਿਲ ਸਲਮਾ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜੇ ਤੋਂ। ਉਹਨਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਟਰਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼ ਵੀ ਕਰਵਾ ਸਕਦੇ ਹੋ, ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਵੀ ਕਰਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 5596851260। ਤੇ ਹੁਣ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਆਧਾਰ ਕਾਰਡ ਦੀ ਪਹਿਲਾਂ ਗੱਲ ਕਰਦੇ ਹਾਂ ਕਿ ਆਧਾਰ ਕਾਰਡ ਦੇ ਬੜੇ ਫਿਕਰ ਪਏ ਹੋਏ ਨੇ, ਸਪੈਸ਼ਲੀ NRI ਨੂੰ। ਪਰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਇਸ ਦੀ ਪਟੀਸ਼ਨ ਪਾਈ ਹੋਈ ਆ, ਪਟੀਸ਼ਨ ਕਰਤਾ ਨੇ ਇਸ ਨੂੰ ਇੱਕ ਵਾਧੂ ਦਾ ਫਾਲਤੂ ਦਾ ਭਾਰ ਦੱਸਿਆ ਹੋਇਆ ਲੋਕਾਂ ਤੇ। ਜੀ ਇਹ ਠੀਕ ਹੈ ਕਿ ਇੱਥੇ ਜਿਹੜੀਆਂ ਮੋਬਾਈਲ ਕੰਪਨੀਆਂ ਨੇ, ਚਾਹੇ ਉਹ ਹੋਣ ਚਾਹੇ ਬੈਂਕ ਨੇ ਜੀ, ਉਹਨਾਂ ਨੇ ਜੀਣਾ ਹਰਾਮ ਕੀਤਾ ਹੋਇਆ ਜੀ ਆਪਣੇ ਕਸਟਮਰ ਦਾ। ਦੇ ਮੈਸੇਜ ਤੇ ਮੈਸੇਜ ਸਾਰਾ ਦਿਨ ਜਿਹੜੇ ਜੀ ਉਹ ਆਉਂਦੇ ਆ ਕਿ ਇਦੋਂ ਪਹਿਲਾਂ ਤੁਸੀਂ ਕਰ ਲਓ, ਜਿਹੜਾ ਜੀ ਇਹਨੂੰ ਜੋੜ ਦਿਓ, ਨਹੀਂ ਤਾਂ ਆਹ ਹੋ ਜੂ, ਨਹੀਂ ਤਾਂ ਉਹ ਹੋ ਜੂ। ਹਾਲਾਂਕਿ ਇਹ ਕੀਤਾ ਨਹੀਂ ਜਾ ਸਕਦਾ, ਕਿਉਂਕਿ ਜਦੋਂ ਸੁਣਵਾਈ ਅਧੀਨ ਆ ਕੋਈ ਜਿਹੜਾ ਕੇਸ, ਉਹਨੂੰ ਇੰਪਲੀਮੈਂਟ ਇਹ ਕਿਵੇਂ ਜਿਹੜਾ ਜੀ ਕਰ ਸਕਦੇ ਆ। ਦੂਜੀ ਗੱਲ, ਜਦੋਂ ਦਾ ਆਧਾਰ ਦਾ ਖਲਾਰਾ ਜਿਹੜਾ ਜੀ ਰਿਪੋਰਟਾਂ ਦੇ ਵਿੱਚ ਪਿਆ, ਉਦੋਂ ਬਾਅਦ ਸਰਕਾਰ ਇੱਕ ਦਿਨ ਕਹਿੰਦੀ ਹੈ ਜੀ 12 ਡਿਜਿਟ 16 ਹੋ ਜਾਣਗੇ, 16 ਵਾਲੇ 14 ਹੋ ਜਾਣਗੇ, ਫਿਰ ਕਹਿੰਦੇ ਫੇਸ ਹੀ ਬਹੁਤ ਹੈ, ਉਂਗਲਾਂ ਦੀ ਨਹੀਂ ਹੈ, ਅੱਖਾਂ ਦੀ ਜ਼ਰੂਰਤ ਨਹੀਂ ਹੈ। ਕੁਛ ਨਾ ਕੁਛ ਜਿਹੜਾ ਜੀ ਇਹਦੇ ਵਿੱਚ ਚੇਂਜਸ ਇਸ ਕਰਕੇ ਕੀਤੀਆਂ ਜਾ ਰਹੀਆਂ ਨੇ ਕਿ ਸ਼ਾਇਦ ਖਲਾਰਾ ਜਿਹੜਾ ਜੀ ਉਹ ਜ਼ਿਆਦਾ ਪਾ ਲਿਆ। ਹਰ ਚੀਜ਼ ਦੇ ਨਾਲ ਜਿਹੜਾ ਜੀ ਉਹ ਜੋੜ ਦੇਣਾ ਕਿਤੇ ਨਾ ਕਿਤੇ ਮੁਸੀਬਤ ਜਿਹੜੀ ਹੈ ਜੀ ਉਹ ਬਣ ਸਕਦੀ ਹੈ ਜੀ। ਆਧਾਰ ਨੂੰ ਇਲੈਕਟ੍ਰੋਨਿਕ ਪਤਾ ਕਰਾਰ ਦਿੰਦਿਆਂ ਹੋਇਆ ਇੱਕ ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਨੂੰ ਇਹ ਕਿਹਾ ਜੀ ਕਿ 12 ਅੰਕਾਂ ਦੇ 12 ਨੰਬਰਾਂ ਦੇ ਇਹ ਪਛਾਣ ਨੰਬਰ ਨੂੰ ਬੰਦ ਕਰਕੇ ਸਰਕਾਰ ਕਿਸੇ ਵਿਅਕਤੀ ਨੂੰ ਮੁਕੰਮਲ ਤੌਰ ਦੇ ਉੱਤੇ ਮਿਟਾ ਸਕਦੀ। ਇਹ ਦਲੀਲ ਚੀਫ ਜਸਟਿਸ ਦੀ ਅਗਵਾਈ ਵਾਲੇ 5 ਜੱਜਾਂ ਦੇ ਸੰਵਿਧਾਨ ਦੇ ਅੱਗੇ ਜਿਹੜੀ ਹੈ ਜੀ ਉਹ ਦਿੱਤੀ ਗਈ ਆ, ਜਿਹਦੇ ਵਿੱਚ ਆਧਾਰ ਦੀ ਜਿਹੜੀ ਸੰਵਿਧਾਨਕ ਵੈਧਤਾ ਇਹਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਸ਼ੁਰੂ ਕੀਤੀ ਗਈ ਆ। ਇਹ ਜਿਹੜਾ ਸੰਵਿਧਾਨਕ ਬੈਂਚ ਹੈ, ਜਿਹਦੇ ਵਿੱਚ ਜਸਟਿਸ AK ਸੀਕੀ, AM ਖਾਨਵਿਲਕਰ, DY ਚੰਦਰਚੂੜ ਤੇ ਅਸ਼ੋਕ ਜਿਹੜੇ ਭੂਸ਼ਣ ਸ਼ਾਮਲ ਨੇ, ਉਹਨਾਂ ਨੇ ਜਿਹੜਾ ਜੀ ਸੀਨੀਅਰ ਵਕੀਲ ਸ਼ਿਆਮ ਦੇਵਾਨ ਤੋਂ ਪੁੱਛਿਆ ਕਿ ਕੀ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਉਹਦੇ ਕੋਲ ਸਕੂਲਾਂ ਤੇ ਬੱਚਿਆਂ ਜਾਂ ਭਲਾਈ ਸਕੀਮਾਂ ਦੇ ਅਸਲ ਜਿਹੜੇ ਇਹਦੇ ਲਾਭ ਲੈਣ ਵਾਲੇ ਨੇ, ਉਹਨਾਂ ਦੀ ਗਿਣਤੀ ਤੇ ਉਹਨਾਂ ਦੀ ਤਸਦੀਕ ਕਰਨ ਦਾ ਹੱਕ ਹੈ। ਇਹਦੇ ਲਈ ਆਧਾਰ ਨੰਬਰ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਉਹਨੇ ਕਿਹਾ ਕਿ ਇਹ ਜਾਇਜ਼ ਦਲੀਲ ਹੈ ਕਿ ਸਰਕਾਰ ਨੂੰ ਇਹ ਕਹਿਣ ਦਾ ਅਧਿਕਾਰ ਨਹੀਂ ਕਿ ਉਹਦੇ ਵੱਲੋਂ ਭਲਾਈ ਸਕੀਮਾਂ ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਤੇ ਲਾਭ ਜਿਹੜਾ ਉਹ ਅਸਲ ਲੋਕਾਂ ਤੱਕ ਪਹੁੰਚੇ ਤੇ ਵਸੀਲਿਆਂ ਦੀ ਦੁਰਵਰਤੋਂ ਰੋਕਣ ਦੇ ਤਸਦੀਕ ਬਾਰੇ ਜਿਹੜਾ ਜੀ ਉਹ ਪੁੱਛਿਆ ਜਾਵੇ। ਪਟੀਸ਼ਨਰ ਜਿਹੜੇ ਸੀਗੇ ਜੀ, ਉਹਨਾਂ ਦੇ ਵੱਲੋਂ ਬਹਿਸ ਸ਼ੁਰੂ ਕਰਨ ਵਾਲੇ ਦੀਵਾਨ ਨੇ ਇਹ ਕਿਹਾ ਕਿ ਸਰਕਾਰ ਨੇ ਭਾਰਤ ਦੇ ਹਰੇਕ ਨਾਗਰਿਕ ਨੂੰ ਇਲੈਕਟ੍ਰੋਨਿਕ ਪਤੇ ਦੇ ਨਾਲ ਬੰਨਣ ਲਈ ਇਹ ਘੱਟ ਸਮਝ ਆਉਣ ਵਾਲਾ ਪ੍ਰੋਗਰਾਮ ਜਿਹੜਾ ਜੀ ਉਹ ਲਾਗੂ ਕਰਤਾ, ਔਰ ਇਹ ਪਤਾ ਕੇਂਦਰੀ ਡੇਟਾਬੇਸ ਦੇ ਨਾਲ ਜੁੜਿਆ ਹੋਇਆ, ਜਿਹੜਾ ਕਿ ਇੱਥੋਂ ਦੇ ਨਾਗਰਿਕਾਂ ਦੀ ਉਮਰ ਭਰ ਦੇ ਲੈਣ ਦੇਣ ਦੇ ਉੱਤੇ ਨਜ਼ਰ ਰੱਖਣ ਲਈ ਤਿਆਰ ਕੀਤਾ ਗਿਆ। ਔਰ ਇਹ ਰਿਕਾਰਡ ਸਰਕਾਰ ਨੂੰ ਨਾਗਰਿਕਾਂ ਦੀਆਂ ਰੋਜ਼ ਦੀਆਂ ਗਤੀਵਿਧੀਆਂ, ਉਹਨਾਂ ਦੀਆਂ ਆਦਤਾਂ, ਉਹਨਾਂ ਦੇ ਵਿਹਾਰ ਚੁੱਪਚਾਪ ਨਜ਼ਰ ਰੱਖਣ ਦੇ ਜਿਹੜਾ ਜੀ ਉਹ ਸਮਰੱਥ ਬਣਾਊਗਾ। ਇਹ ਕਿਹਾ ਗਿਆ ਜੀ ਕਿ ਇਹਦੇ ਰਾਜਸੀ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਵਾਸਤੇ ਇਹਨੂੰ ਜਿਹੜਾ ਉਹ ਵਰਤਿਆ ਜਾਊਗਾ। ਇਹ ਜਿਹੜੀ ਸ਼ੁਰੂ ਹੋਈ ਹੈ ਜੀ ਜਿਹੜੀ ਸੁਣਵਾਈ, ਇਹ ਜਾਰੀ ਹੋਊਗੀ। ਵੇਖਣਾ ਇਹ ਹੋਊਗਾ ਇਹਦੇ ਉੱਤੇ ਜਿਹੜੀ ਸੁਪਰੀਮ ਕੋਰਟ ਹੈ ਉਹ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਫੈਸਲਾ ਕੀ ਦਿੰਦੀ ਹੈ। ਮੈਂ ਵੀ ਦੱਸਦਾ ਕਿ 31 ਮਾਰਚ ਤੱਕ ਜਿਹੜੀ ਹੈ ਜੀ ਇਹਦੇ ਉੱਤੇ ਸਟੇ ਲੱਗੀ ਹੋਈ ਹੈ, ਅਦਾਲਤ ਨੇ ਲਾਈ ਹੈ। ਸਟੇ ਤੋਂ ਪਹਿਲਾਂ ਜਿਹੜੀ ਕੇਂਦਰੀ ਸਰਕਾਰ ਹੈ ਉਹਨੇ ਇਹ ਡੇਟ ਵਧਾ ਦਿੱਤੀ ਆਧਾਰ ਨੂੰ ਲਿੰਕ ਕਰਨ ਦੀ, ਖਾਸ ਤੌਰ ਦੇ ਉੱਤੇ ਮੋਬਾਇਲ ਫੋਨ ਤੇ ਬੈਂਕਿੰਗ ਦੇ ਨਾਲ ਜੀ। ਤੇ ਪੈਸੇ ਲੋਕ ਬੜੇ ਪਰੇਸ਼ਾਨ ਨੇ, ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਇਸ ਦੇ ਵਿੱਚ ਕੀ ਕਰੀਏ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੁਰੇਸ਼ ਕੁਮਾਰ ਦੀ ਨਿਯੁਕਤੀ ਆ, ਉਹ ਕੈਪਟਨ ਦੀ ਸਿਰਦਰਦੀ ਬਣੀ।
ਬਿਲਕੁਲ ਜੀ। ਜਿਹੜਾ ਪ੍ਰਮੁੱਖ ਸਕੱਤਰ ਜਦੋਂ ਲਾਏ ਗਏ ਜੀ ਸੁਰੇਸ਼ ਕੁਮਾਰ ਹੁਰੀ, ਤੇ ਉਹਨਾਂ ਨੇ ਕਿਉਂਕਿ ਪਿਛਲੇ ਸਾਲ April ਦੇ ਵਿੱਚ ਉਹ ਰਿਟਾਇਰ ਹੋਏ ਸੀਗੇ। ਜਦੋਂ ਕਪਤਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਬਣੀ ਤੇ ਸਭ ਤੋਂ ਪਹਿਲਾ ਜਿਹੜਾ ਵੱਡਾ ਫੈਸਲਾ ਆਇਆ ਸੀਗਾ ਜੀ, ਉਹ ਇਹੀ ਆਇਆ ਸੀਗਾ ਸੁਰੇਸ਼ ਕੁਮਾਰ ਹੋਰਾਂ ਨੂੰ ਚੀਫ ਜਿਹੜਾ ਜੀ ਸਕੱਤਰ ਲਾਉਣ ਦਾ। ਜਿਹੜੀ ਹੁਣ ਇਹ ਨਿਯੁਕਤੀ ਜਦੋਂ ਰੱਦ ਹੋਈ ਹੈ ਜੀ, ਇਹ ਪਤਾ ਲੱਗਾ ਕਿ ਸੁਰੇਸ਼ ਕੁਮਾਰ ਹੋਰੀ ਤਾਂ ਜਿਹੜਾ ਜੀ ਉਹ ਚਲੇ ਗਏ ਜਾਪਾਨ, ਜਿਹੜਾ ਜੀ ਉਹ ਰਵਾਨਾ ਹੋ ਗਏ ਹਫ਼ਤੇ ਤੋਂ ਬਾਅਦ ਜਿਹੜਾ ਜੀ ਉਹ ਪਰਤਣਗੇ। ਪਰ ਇਹਦੇ ਨਾਲ ਮੁੱਖ ਮੰਤਰੀ ਦੀ ਜਿਹੜੀ ਸਿਰਦਰਦੀ ਹੈ ਜੀ ਉਹ ਬਹੁਤ ਵਧਣ ਦੇ ਆਸਾਰ ਜਿਹੜੇ ਆ ਉਹ ਬਣ ਗਏ ਆ। ਉਹਦਾ ਕਾਰਨ ਜਿਹੜਾ ਜੀ, ਇੱਕ ਤਾਂ ਇਹ ਨਿਯੁਕਤੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਦੂਸਰਾ ਵੱਡਾ ਝਟਕਾ ਮੰਨੀ ਜਾ ਰਹੀ ਹੈ, ਕਿਉਂਕਿ ਪਹਿਲਾ ਝਟਕਾ ਜਿਹੜਾ ਜੀ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਦਾ ਅਸਤੀਫਾ ਹੈ। ਵੈਸੇ ਅੱਜ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਰਾਹੁਲ ਗਾਂਧੀ ਹੋਰਾਂ ਦੇ ਨਾਲ ਹੋਣੀ ਆ। ਬੜਾ ਨੇੜੇ ਤੋਂ ਇਹਦੇ ਉੱਤੇ ਨਿਗਾਹ ਜਿਹੜੀ ਉਹ ਰਹੂਗੀ ਕਿ ਇਹਦੇ ਵਿੱਚ ਕੀ ਫੈਸਲੇ ਜਿਹੜੇ ਆ ਉਹ ਲਏ ਜਾਂਦੇ ਆ। ਬੇਸ਼ੱਕ ਫੈਸਲੇ ਜਿਹੜੇ ਇਹਦੇ ਵਿੱਚ ਚਰਚਾ ਜਿਹੜੀ ਹੈ ਜੀ ਉਹ ਇਹੀ ਹੋਣੀ ਆ ਕਿ ਕਿਹੜੇ ਵਾਅਦੇ ਕੀਤੇ ਗਏ ਸੀ, ਕਿੰਨੇ ਵਾਅਦੇ ਪੂਰੇ ਕੀਤੇ ਆ, ਜਾਂ ਜਿਹੜਾ ਕਿਸਾਨਾਂ ਦੇ ਕਰਜ਼ੇ ਵਾਲੀ। ਪਰ ਅਹਿਮ ਜਿਹੜੀ ਹੈ ਜੀ ਉਹ ਰਾਣਾ ਗੁਰਜੀਤ ਹੋਰਾਂ ਦੇ ਅਸਤੀਫੇ ਦੇ ਉੱਤੇ ਹੀ ਨਿਗਾਹ ਜਿਹੜੀ ਆ ਉਹ ਰਹੂਗੀ, ਕਿਉਂਕਿ ਸਿਰਦਰਦੀ ਕਿੰਨੀ ਕੁ ਹੋ ਸਕਦੀ ਆ ਸਰਕਾਰ ਦੇ ਅੰਦਰ। ਤੁਸੀਂ ਇਹਦਾ ਅੰਦਾਜ਼ਾ ਇੱਥੋਂ ਲਾ ਲਓ ਕਿ ਬਹੁਤੇ ਮਹਿਕਮੇ ਜਿਹੜੇ ਆ ਜੀ ਉਹ 2-3 ਬੰਦਿਆਂ ਕੋਲੇ ਆ। ਜਿਹੜੇ ਮੰਤਰੀ ਮੰਡਲ ਦੇ ਵਿੱਚ ਵਾਧਾ ਉਹ ਤਾਂ ਕੀ ਹੋਣਾ ਸੀਗਾ, 1 ਮਹੀਨੇ ਤੋਂ ਉੱਪਰ ਹੋ ਗਿਆ ਜੀ ਨਿਗਮ ਦੀਆਂ ਚੋਣਾਂ ਹੋਈਆਂ ਨੂੰ। ਨਿਗਮ ਦੀਆਂ ਚੋਣਾਂ ਜਿੱਤ ਵੀ ਧੜੱਲੇ ਦੇ ਨਾਲ ਜਿਹੜੀਆਂ ਜੀ ਉਹ ਲਈਆਂ, ਅਜੇ ਤੱਕ ਮੇਅਰ ਨਹੀਂ ਬਣਾਏ ਜਾ ਸਕੇ ਜੀ। ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਸਕਦੇ ਹੋ ਕਿ ਅੰਦਰ ਖਾਤੇ ਕੀ ਕੁਝ ਜਿਹੜਾ ਜੀ ਉਹ ਚੱਲ ਰਿਹਾ ਇਸ ਵੇਲੇ। ਇਹ ਕਿਹਾ ਜਾ ਰਿਹਾ ਜੀ ਕਿ ਪ੍ਰਸ਼ਾਸਕੀ ਹਲਕਿਆਂ ਦੇ ਵਿੱਚ ਕਿ ਇਹ ਆਮ ਪ੍ਰਭਾਵ ਜਾਂਦਾ ਸੀਗਾ ਕਿ ਮੁੱਖ ਮੰਤਰੀ ਹੋਰਾਂ ਨੂੰ ਸਿਆਸੀ ਤੇ ਪ੍ਰਸ਼ਾਸਕੀ ਸੰਕਟ ਦੇ ਵਿੱਚੋਂ ਕੱਢਣ ਲਈ ਜੇ ਕੋਈ ਸਮਰੱਥ ਹੈ ਤਾਂ ਉਹ ਸੁਰੇਸ਼ ਕੁਮਾਰ ਹੁਰੀ ਨੇ। ਇਹੀ ਜਿਹੜਾ ਜੀ ਉਹਨਾਂ ਦੇ ਉੱਤੇ ਭਾਰਾ ਜਿਹੜਾ ਜੀ ਉਹ ਪੈ ਗਿਆ। ਆਪਾ ਧਾਪੀ ਦਾ ਮਾਹੌਲ ਜਿਹੜਾ ਸਰਕਾਰ ਦੇ ਵਿੱਚ ਚੱਲ ਰਿਹਾ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜਿਹੜੇ ਜੀ ਕੁਝ ਮੁਲਾਜ਼ੇਦਾਰ ਤੇ ਕੁਝ ਵਿਵਾਦਤ IAS ਅਫਸਰਾਂ ਨੇ ਇਸ ਸਥਿਤੀ ਦਾ ਜਿਹੜਾ ਜੀ ਉਹ ਲਾਭ ਲਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਾਰ-ਬਾਰ ਇਹਦੀ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਕਿ ਕੀ ਕੁਝ ਅੰਦਰ ਚੱਲ ਰਿਹਾ, ਸੱਤਾ ਦੇ ਪਾਵਰ ਦੇ ਕਿੰਨੇ ਕੇਂਦਰ ਜਿਹੜੇ ਆ ਉਹ ਬਣ ਚੁੱਕੇ ਹੋਏ ਆ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦੇ ਉੱਤੇ ਬਹੁਤਾ ਜਿਹੜਾ ਜੀ ਕੰਨ ਨਹੀਂ ਧਰਿਆ, ਉਹਨਾਂ ਨੇ ਚੁੱਪ ਵੱਟੀ ਰੱਖੀ। ਇਹ ਜਿਹੜੀ ਸੀ ਜੀ ਹੁਣ ਸਿੱਧਮ ਸਿੱਧੀ ਉਹਨਾਂ ਦੇ ਉੱਤੇ ਭਾਰੀ ਪਏਗੀ। ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਤੱਕ ਇਹ ਸ਼ਿਕਾਇਤਾਂ ਪਹੁੰਚੀਆਂ ਬਥੇਰੀਆਂ ਕਿ ਜਿਹੜੇ ਵਿਭਾਗ ਜਿਨ੍ਹਾਂ ਦੇ ਨਾਲ ਜਨਤਾ ਦਾ ਸਿੱਧਾ ਵਾਹ ਪੈਂਦਾ ਹੈ ਉਹਦੇ ਵਿੱਚ ਭ੍ਰਿਸ਼ਟਾਚਾਰ ਜ਼ੋਰਾਂ ਦੇ ਉੱਤੇ ਜਿਹੜਾ ਉਹ ਚੱਲ ਰਿਹਾ, ਪਰ ਇਹਨੂੰ ਕੰਟਰੋਲ ਕਰਨ ਦੇ ਵਾਸਤੇ ਕੁਝ ਨਾ ਕੀਤਾ ਗਿਆ। ਔਰ ਇੱਥੋਂ ਤੱਕ ਕਿ ਜਿਹੜੀ ਇਹ ਫੈਸਲਾ ਆਇਆ, ਜੇ ਉਹਦੇ ਕੁਝ ਅਹਿਮ ਕੜੀਆਂ ਜਿਹੜੀਆਂ ਉਹਨੂੰ ਤੁਸੀਂ ਘੋਖੋ ਤਾਂ ਉਹ ਇਹ ਦੱਸਦੀਆਂ ਨੇ ਕਿ ਇਹਦੇ ਉੱਤੇ ਜਵਾਬ ਦੇਣਾ ਵੀ ਸਹੀ ਸਮੇਂ ਦੇ ਉੱਤੇ ਜ਼ਰੂਰੀ ਨਹੀਂ ਸਮਝਿਆ ਗਿਆ। ਕਈ ਵਾਰੀ ਇਹ ਹੁੰਦਾ ਕਿ ਪਾਵਰ ਦੇ ਵਿੱਚ ਬੰਦਾ ਇੰਨਾ ਜ਼ਿਆਦਾ ਜਿਹੜਾ ਜੀ ਅੱਗੇ ਲੰਘ ਜਾਂਦਾ, ਉਹ ਸਮਝਦਾ ਕਿ ਇਹਦੇ ਨਾਲ ਕੀ ਹੋਣ ਲੱਗਿਆ, ਕਿਉਂਕਿ ਇਹ ਇਸ ਗੱਲ ਦੇ ਉੱਤੇ ਜਿਹੜਾ ਜੀ ਅੜੇ ਰਹੇ ਕਿ ਇਹੋ ਜਿਹੀਆਂ ਨਿਯੁਕਤੀਆਂ ਪਹਿਲਾਂ ਵੀ ਹੋਈਆਂ ਨੇ। ਜਿਹੜੇ ਹੁਣ ਤਰਕ ਦਿੱਤੇ ਜਾ ਰਹੇ ਆ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਦਫ਼ਤਰ ਦੇ ਵਿੱਚ ਅਜਿਹੀਆਂ ਨਿਯੁਕਤੀਆਂ ਹੋਈਆਂ, ਗੁਜਰਾਤ ਦੇ ਵਿੱਚ ਸਰਕਾਰ ਦੇ ਦੌਰਾਨ ਅਜਿਹੀਆਂ ਨਿਯੁਕਤੀਆਂ ਹੋਈਆਂ। ਇਹ ਜਿਹੜੇ ਤਰਕ ਸੀਗੇ ਇਹ ਦੇਣੇ ਚਾਹੀਦੇ ਸੀ ਅਦਾਲਤ ਦੇ ਵਿੱਚ, ਹੁਣ ਬਾਹਰ ਜਿਹੜੇ ਜੀ ਉਹ ਦਿੱਤੇ ਜਾ ਰਿਹਾ। ਇਸ ਕਰਕੇ ਸਮਝਿਆ ਜਾ ਰਿਹਾ ਕਿ ਮੁੱਖ ਮੰਤਰੀ ਹੋਰਾਂ ਦੇ ਵਾਸਤੇ ਇਹ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਬਣ ਸਕਦੀ ਹੈ, ਕਿਉਂਕਿ ਬਹੁਤੇ ਜਿਹੜੇ ਮੰਤਰਾਲੇ ਆ ਉਹ ਕੈਪਟਨ ਸਾਹਿਬ ਦੇ ਕੋਲੇ, ਆਪਣੇ ਕੋਲੇ, ਮੁੱਖ ਮੰਤਰੀ ਦੇ ਕੋਲੇ ਸੀ। ਔਰ ਉਹਨਾਂ ਨੂੰ ਕਿਉਂਕਿ ਉਹਨਾਂ ਦੀਆਂ ਸਰਗਰਮੀਆਂ ਤਾਂ ਬਹੁਤ ਸੀਮਤ ਨੇ ਮੁੱਖ ਮੰਤਰੀ ਹੋਰਾਂ ਦੀਆਂ, ਉਹਨੂੰ ਜ਼ਿਆਦਾ ਜਿਹੜਾ ਜੀ ਸੁਰੇਸ਼ ਕੁਮਾਰ ਹੁਰੀ ਹੀ ਵੇਖ ਰਹੇ ਸਨ ਜੀ। ਤੋ ਇਸ ਕਰਕੇ ਇਹ ਹੁਣ ਮਹਿਕਮੇ ਜਿਹੜੇ ਆ ਜੀ ਕਿਵੇਂ ਹੋਣਗੇ, ਕਿਵੇਂ ਡੋਲਣਗੇ, ਇਹਦੇ ਵਾਸਤੇ ਜਿਹੜਾ ਜੀ ਉਹ ਦੇਖਣ ਵਾਲੀ ਗੱਲ ਹੋਊਗੀ। ਵੈਸੇ ਜਿਹੜੇ ਇਸ ਵੇਲੇ ਚਰਚਿਤ ਨੇ ਜੀ ਬਹੁਤੇ ਜਿਨ੍ਹਾਂ ਜਿਹੜੇ ਮੰਤਰਾਲੇ ਜਾਂ ਜਿਹੜਾ ਬਹੁਤਾ ਸਰਕਾਰ ਦਾ ਕੰਮਕਾਜ ਦੇਖ ਰਿਹਾ ਜੀ, ਉਹਦੇ ਵਿੱਚ ਅਰੂਸਾ ਆਲਮ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, DGP ਸੁਰੇਸ਼ ਅਰੋੜਾ, ਇੰਟੈਲੀਜੈਂਸ ਵਿੰਗ ਦੇ ਮੁਖੀ ਦਿਨਕਰ ਗੁਪਤਾ, ਭਰਤਿੰਦਰ ਸਿੰਘ, ਕੈਪਟਨ ਸੁਨੀਤ ਸੰਧੂ, ਇਹ ਬਹੁਤ ਜਿਹੜੇ ਜੀ ਉਹ ਸਲਾਹਕਾਰ ਸ਼ਾਮਲ ਨੇ। ਪਰ ਜਿੰਨੇ ਐਕਟਿਵ ਸੁਰੇਸ਼ ਕੁਮਾਰ ਹੋਰੀ ਸਨ, ਬਾਕੀ ਇੰਨੇ ਜ਼ਿਆਦਾ ਐਕਟਿਵ ਨਹੀਂ ਹੈਗੇ ਜੀ। ਪਰ ਦੇਖੋ ਹੁਣ ਹੱਥਾਂ ਪੈਰਾਂ ਦੀ ਤਾਂ ਪਈ ਹੋਊਗੀ ਜ਼ਰੂਰਤ। ਅੱਗੇ ਆਪਾਂ ਸ਼ਰਾਬ ਦੇ ਡਿਫਾਲਟਰਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣ ਦੀਆਂ ਗੱਲਾਂ ਚੱਲ ਰਹੀਆਂ। ਬਿਲਕੁਲ ਜੀ। ਐਕਚੁਅਲੀ ਜਿਹੜੇ ਡਿਫਾਲਟਰ ਸੀਗੇ ਜੀ, ਜਿਵੇਂ ਪਹਿਲਾਂ ਬੈਂਕਾਂ ਦੇ ਡਿਫਾਲਟਰ ਜਿਹੜੇ ਸੀ, ਉਹਨਾਂ ਦੀ ਚੰਗੀ ਤੁਸੀਂ ਇਹ ਕਹਿ ਲਓ ਕਿ ਇੱਕ ਮੁਹਿੰਮ ਜਿਹੜੀ ਉਹ ਚੱਲੀ, ਉਹਦੇ ਨਾਲ ਬੈਂਕਾਂ ਦੇ ਵਿੱਚ ਕੁਝ ਰੌਣਕਾਂ ਜਿਹੜੀਆਂ ਸੀਗੀਆਂ ਉਹ ਲੱਗੀਆਂ। ਤੇ ਹੁਣ ਜਿਹੜੇ ਸ਼ਰਾਬ ਦੇ ਡਿਫਾਲਟਰ ਨੇ ਜੀ, ਉਹਨਾਂ ਦੇ ਖਿਲਾਫ ਵੀ ਇਸੇ ਤਰੀਕੇ ਦੀ ਮੁਹਿੰਮ ਜਿਹੜੀ ਹੈ ਜੀ ਉਹ ਚਲਾਈ ਜਾ ਰਹੀ ਹੈ। ਇਹਨਾਂ ਦੇ ਵੱਲ ਕਰੀਬ 200 ਕਰੋੜ ਰੁਪਈਏ ਦਾ ਬਕਾਇਆ ਸਰਕਾਰ ਦਾ ਜਿਹੜਾ ਉਹ ਖੜਾ।
ਆਬਕਾਰੀ ਵਿਭਾਗ ਦੇ ਵੱਡੇ ਅਫਸਰ ਜਿਹੜੇ ਨੇ ਜੀ, ਭਾਵੇਂ ਇਹਨਾਂ ਜਿਹੜੇ ਜ਼ੋਰਾਵਰ ਠੇਕੇਦਾਰ ਨੇ, ਇਹਨਾਂ ਦੇ ਵੱਲ ਉਹਨਾਂ ਦੀ ਫਲੈਕਸੀਬਿਲਿਟੀ ਜਿਹੜੀ ਆ ਜੀ ਉਹ ਰਹੀ ਆ, ਪਰ ਹੁਣ ਇਹਨਾਂ ਠੇਕੇਦਾਰਾਂ ਦੀ ਜ਼ਮੀਨ ਜਿਹੜੀ ਆ ਉਹ ਨਿਲਾਮ ਕਰਨ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਗਈ ਆ। ਫਰੀਦਕੋਟ ਡਿਵੀਜ਼ਨ ਦੇ ਵਿੱਚ ਜਿਹੜੇ ਦੀ ਕਰ ਤੇ ਆਬਕਾਰੀ ਅਫਸਰ ਜਿਹੜੇ ਨੇ ਜੀ, ਉਹਨਾਂ ਨੇ ਡਿਫਾਲਟ ਠੇਕੇਦਾਰਾਂ ਦੇ ਖਿਲਾਫ ਸੱਥਾਂ ਤੇ ਜਨਤਕ ਥਾਵਾਂ ਦੇ ਉੱਤੇ ਜਾ ਕੇ ਜਿਹੜਾ ਜੀ ਉਹਨਾਂ ਦੇ ਪੋਸਟਰ ਲਾਉਣੇ ਤੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਢੋਲ ਵਜਾਉਣ ਦੇ ਹੁਕਮ ਦਿੱਤੇ ਨੇ ਜੀ। ਢੋਲ ਵਜਾਉਣ ਦਾ ਇਹ ਹੁੰਦਾ ਜੀ, ਇਹ ਇੱਕ ਪੁਰਾਣੀ ਪ੍ਰਕਿਰਿਆ ਜਿਹੜੀ ਆ ਉਹ ਚੱਲਦੀ ਆ ਰਹੀ ਆ। ਇਹ ਜਿਹੜੀ ਕਾਨੂੰਨੀ ਭਾਸ਼ਾ ਦੇ ਵਿੱਚ ਇਹਨੂੰ ਢੋਲ ਵਜਾਉਣਾ, ਚਿਸ਼ਤੀ ਕਰਨੀ ਜਿਹੜੀ ਆ ਜੀ ਉਹ ਕਹਿੰਦੇ ਆ। ਜਿਹੜਾ ਇੱਕ ਢੋਲ ਵਾਲਾ ਹੈ, ਢੋਲ ਵੱਜਦੇ ਜਾਂ ਨਹੀਂ ਵੱਜਦੇ, ਪਰ ਉਹ ਲਿਖਣਾ ਪੈਂਦਾ ਜੀ ਕਿ ਉੱਥੇ ਢੋਲ ਵਜਾ ਕੇ ਫਲਾਂ ਬੰਦੇ ਦੇ ਘਰ ਦੇ ਮੂਹਰੇ ਚਿਸ਼ਤੀ ਜਿਹੜੀ ਉਹ ਕਰਤੀ। ਚਿਸ਼ਤੀ ਜਿਹੜੀ ਹੁੰਦੀ ਆ ਉਹ ਹੈ ਇੱਕ ਪੋਸਟਰ ਜਿਹੜਾ ਉਹ ਲਾ ਦੇਣਾ ਢੋਲ ਵਜਾ ਕੇ, ਔਰ ਦੱਸਣਾ ਕਿ ਆਹ ਚਿਸ਼ਤੀ ਇਸ ਵਜ੍ਹਾ ਕਰਕੇ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਤਾਂ ਕਰਕੇ ਇਹਨੂੰ ਕਾਗਜ਼ਾਂ ਦੇ ਵਿੱਚ ਢੋਲ ਵਜਾਉਣਾ ਅਜੇ ਵੀ ਜਿਹੜਾ ਜੀ ਉਹ ਕਹਿੰਦੇ ਆ। ਮਾਲਵਾ ਖੇਤਰ ਦੇ ਵਿੱਚ ਜੀ ਇੱਕ ਵਜ਼ੀਰ ਦਾ ਰਿਸ਼ਤੇਦਾਰ ਜਿਹੜਾ ਉਹ ਡਿਫਾਲਟ ਠੇਕੇਦਾਰਾਂ ਦੀ ਪਿੱਠ ਦੇ ਉੱਤੇ ਆ, ਔਰ ਜਿਹੜਾ ਇਹ ਪੰਜਾਬ ਭਰ ਦੇ ਵਿੱਚੋਂ ਜ਼ਿਲ੍ਹਾ ਬਠਿੰਡਾ ਜਿਹੜਾ ਉਹ ਮੂਹਰੇ ਆ, ਜਿੱਥੇ ਠੇਕੇਦਾਰਾਂ ਦੇ ਵੱਲ 68 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਫਸੀ ਹੋਈ ਆ। ਕਰ ਤੇ ਆਬਕਾਰੀ ਵਿਭਾਗ ਦਾ ਪੰਜਾਬ ਭਰ ਦੇ ਵਿੱਚ ਸਾਲ 16-17 ਦੇ ਵਿੱਚ ਠੇਕੇਦਾਰਾਂ ਦੇ ਵੱਲ 200 ਕਰੋੜ ਰੁਪਈਆ ਖੜਾ। ਇਹਨਾਂ ਡਿਫਾਲਟਰ ਠੇਕੇਦਾਰਾਂ ਦੀ ਜਾਇਦਾਦ ਦੀ ਮਾਲ ਮਹਿਕਮੇ ਦੇ ਕੋਲ ਰੈੱਡ ਐਂਟਰੀ ਤਾਂ ਪਵਾਤੀ ਗਈ ਸੀਗੀ, ਪਰ ਜਾਇਦਾਦ ਨਿਲਾਮ ਕਰਨ ਦੀ ਕਾਰਵਾਈ ਬਹੁਤ ਸਲੋ ਚੱਲ ਰਹੀ ਸੀ। ਹੁਣ ਫੁਰਤੀ ਜਿਹੜੀ ਹੈ ਜੀ ਉਹ ਵੇਖਣ ਨੂੰ ਮਿਲ ਰਹੀ ਆ। ਸਰਕਾਰੀ ਖਜ਼ਾਨੇ ਨੂੰ 200 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਫਸਣ ਦੇ ਨਾਲ ਵਿਆਜ ਦੇ ਰੂਪ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਉਹ ਹੋ ਰਿਹਾ। ਔਰ ਬਤੌਰ ਜਿਹੜਾ ਦੀ ਕਲੈਕਟਰ ਪੰਜਾਬ ਲੈਂਡ ਰੈਵਨਿਊ ਐਕਟ 1887 ਤਹਿਤ ਜਾਇਦਾਦ ਨਿਲਾਮ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਵਿੱਢੀ ਗਈ ਹੈ। ਬਠਿੰਡੇ ਦੇ ਵਿੱਚ ਸ਼ਿਵ ਲਾਲ ਡੋਡਾ ਦੇ ਪਰਿਵਾਰ ਦੀ ਮੈਸਰਜ਼ ਗਗਨ ਵਾਈਨ ਦੇ ਵੱਲ ਕਰੀਬ 24 ਕਰੋੜ ਰੁਪਏ ਦਾ ਬਕਾਇਆ ਜਿਹੜਾ ਜੀ ਉਹ ਖੜਾ। ਇਸ ਫਰਮ ਦੇ ਖਿਲਾਫ ਵੀ ਹੁਣ ਜਿਹੜੀ ਹੈ ਜੀ ਇਹ ਰੈੱਡ ਐਂਟਰੀ ਪਾਈ ਜਾ ਚੁੱਕੀ ਆ, ਔਰ ਸਖਤ ਕਾਰਵਾਈ ਜਿਹੜੀ ਹੋਊਗੀ। ਏਕਮ ਵਾਈਨ ਦੇ ਵੱਲ ਇਸੇ ਏਰੀਏ ਦੀ ਹੈ ਜੀ ਇਹ, ਇੱਥੇ ਕੁਝ 24 ਕਰੋੜ ਰੁਪਈਆ, ਔਰ ਐਡਵਾਂਸ ਵਾਈਨ ਦੇ ਵੱਲ 20.5 ਕਰੋੜ ਰੁਪਈਆ ਜਿਹੜਾ ਉਹ ਖੜਾ। ਸੰਗਰੂਰ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਕਰੀਬ 30 ਕਰੋੜ ਰੁਪਏ ਦੇ ਜਿਹੜੇ ਆ ਜੀ ਉਹ ਡਿਫਾਲਟਰ ਨੇ, ਜਿਹਦੇ ਵਿੱਚ ਸਟਾਰ ਵਾਈਨ, ਰਾਇਲ ਵਾਈਨ ਜਿਹੜੇ ਜੀ ਉਹ ਸ਼ਾਮਲ ਨੇ। ਉਹਦਾ ਰੀਜ਼ਨ ਜਿਹੜਾ ਜੀ ਇਹਨਾਂ ਦੇ ਉੱਤੇ ਢਿੱਲੀ ਕਾਰਵਾਈ ਪਿਛਲੇ ਸਮੇਂ ਦੇ ਦੌਰਾਨ ਇਹੀ ਹੈ ਜੀ, ਇਹ ਬਹੁਤ ਵੱਡੇ ਠੇਕੇਦਾਰ ਨੇ, ਵੱਡੇ ਨੇ ਜੀ, ਬਹੁਤ ਵੱਡੇ ਠੇਕੇਦਾਰ ਨੇ, ਔਰ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਰਾਜਨੀਤਿਕ ਲੋਕਾਂ ਦੇ ਨਾਲ ਨੇ, ਜਿਹਦੇ ਕਰਕੇ ਪਹਿਲਾਂ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਹੋਈ। ਪਰ ਹੁਣ ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਕਿਸੇ ਪਾਸੇ ਤੋਂ ਵੀ ਪੈਸਾ ਜਿਹੜਾ ਉਹ ਚਾਹੁੰਦੀ ਆ ਜੋ ਮੰਦੇ ਹਾਲਾਂ ਦੇ ਵਿੱਚੋਂ ਆ, ਜਿਹਦੇ ਕਰਕੇ ਹੁਣ ਥੋੜੀ ਤੇਜ਼ ਹੋਈ ਹੈ ਕਾਰਵਾਈ। ਬਿਲਕੁਲ ਜੀ, ਇਹਦਾ ਮਤਲਬ ਨਹੀਂ ਕਿ ਗਰੀਬ ਆ, ਕਈ ਧਾਂਦਲੀਆਂ ਕਰਕੇ ਅਮੀਰ ਬਣੇ ਹੋਏ ਆ। ਤੇ ਅੱਗੇ ਆਪਾਂ ਰਾਣਾ ਗੁਰਜੀਤ ਦੀ ਜੇ ਗੱਲ ਕਰੀਏ ਤਾਂ ਨਾਰੰਗ ਕਮਿਸ਼ਨ ਨੇ ਇਸ ਨੂੰ ਕਲੀਨ ਚਿੱਟ ਦਿੱਤੀ ਸੀ, ਜਿਹੜੀ ਇਸ ਲਈ ਇਹ ਮੁਸੀਬਤ ਬਣੀ। ਬਿਲਕੁਲ ਜੀ, ਐਕਚੁਅਲੀ ਕਈ ਵਾਰੀ ਤੁਸੀਂ ਕਹਿ ਲਓ ਕਿ ਜਿਹੜੀ ਤੇਜ਼ੀ ਕੀਤੀ ਜਾਣੀ ਉਹ ਮੁਸੀਬਤ ਦਾ ਕਾਰਨ ਤਾਂ ਜਿਹੜਾ ਜੀ ਉਹ ਬਣ ਜਾਂਦੀ ਆ, ਕਿਉਂਕਿ ਰਾਣਾ ਗੁਰਜੀਤ ਹੋਰਾਂ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਜਿਹੜੀਆਂ ਜੀ ਇਹਦੇ ਵਿੱਚੋਂ ਨਿਕਲ ਕੇ ਆ ਰਹੀਆਂ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ ਕਿ ਕਾਰਨ ਕੀ ਜਿਹੜਾ ਜੀ ਉਹ ਬਣਿਆ। ਕਿਉਂਕਿ ਜੇ ਆਪਾਂ ਸੁਰੇਸ਼ ਕੁਮਾਰ ਹੋਰਾਂ ਦੀ ਗੱਲ ਕੀਤੀ ਹੈ ਤੇ ਪਾਵਰਫੁਲ ਵਿਅਕਤੀਆਂ ਦੇ ਵਿੱਚ ਰਾਣਾ ਗੁਰਜੀਤ ਹੋਰੀ ਵੀ ਜਿਹੜਾ ਉਹ ਸ਼ਾਮਲ ਨੇ, ਔਰ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਭ ਤੋਂ ਨਜ਼ਦੀਕੀਆਂ ਦੇ ਵਿੱਚੋਂ ਵੀ ਇੱਕ ਕਹੇ ਜਾਂਦੇ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਲੰਬੀ ਪੁੱਛਗਿੱਛ ਜਿਹੜੀ ਹੈ ਜੀ ਰਾਣਾ ਗੁਰਜੀਤ ਹੋਰਾਂ ਦੇ ਬੇਟੇ ਤੋਂ ਕੀਤੀ ਆ। ਅਜੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਨਹੀਂ ਦੱਸਿਆ ਕਿ ਉਹ ਅੱਗੋਂ ਵੀ ਪੁੱਛਗਿੱਛ ਇਹਦੇ ਉੱਤੇ ਕਰਨਗੇ ਜਾਂ ਉਹਨਾਂ ਦੀ ਸੈਟਿਸਫੈਕਸ਼ਨ ਜਿਹੜੀ ਹੈ ਜੀ ਉਹ ਹੋ ਗਈ ਆ। ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਹੁਲ ਗਾਂਧੀ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਹੈ ਜੀ ਉਹਦੇ ਵਿੱਚ ਵੀ ਇਹੀ ਮੁੱਦਾ ਭਾਰੂ ਰਹਿਣ ਦੇ ਆਸਾਰ ਜਿਹੜੇ ਜੀ ਉਹ ਹੈਗੇ ਨੇ। ਇਹ ਪਤਾ ਲੱਗ ਰਿਹਾ ਜੀ ਕਿ ਜਿਹੜੇ ਨਾਰੰਗ ਕਮਿਸ਼ਨ ਸੀਗਾ, ਜਿਹੜੀ ਉਹਨੇ ਕਲੀਨ ਚਿੱਟ ਦਿੱਤੀ ਸੀ, ਉਹੀ ਕਾਰਨ ਜਿਹੜੀ ਹੈ ਜੀ ਉਹ ਬਣ ਗਈ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਅਸਤੀਫੇ ਦੀ। ਕਮਿਸ਼ਨ ਦੇ ਵੱਲੋਂ ਖੱਡਾਂ ਦੀ ਬੋਲੀ ਲਈ ਘਪਲੇ ਵਾਸਤੇ ਲੰਮੀ ਚੌੜੀ ਰਿਪੋਰਟ ਜਿਹੜੀ ਸੀ ਉਹ ਭਾਵੇਂ ਰਾਣਾ ਗੁਰਜੀਤ ਹੋਰਾਂ ਨੂੰ ਅਖੀਰ ਦੇ ਵਿੱਚ ਬਰੀ ਕਰ ਗਈ, ਪਰ ਇਹਦੇ ਵਿੱਚ ਜਿਹੜੀਆਂ ਕੁਝ ਲਾਈਨਾਂ ਲਿਖੀਆਂ ਗਈਆਂ ਜੀ ਉਹ ਚੱਕ ਲੀਆਂ ਵਿਰੋਧੀ ਜਿਹੜੇ ਸੀਗੇ ਜੀ ਜਾਂ ਅੰਦਰ ਖਾਤੇ ਕਾਂਗਰਸ ਦੇ ਅੰਦਰੂਨੀ ਜਿਹੜੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਵਿਰੋਧੀ ਸਨ, ਜਿਹੜੇ ਧੜੇਬਾਜ਼ੀ ਆ ਉਹਨੇ। ਔਰ ਜਸਟਿਸ JS ਨਾਰੰਗ ਨੇ ਭਾਵੇਂ ਮੰਨਿਆ ਜੀ ਕਿ ਮਾਈਨਿੰਗ ਐਕਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ 2 ਖੱਡਾਂ ਸੈਦਪੁਰ ਖੁਰਦ ਤੇ ਮਹਿਦੀਪੁਰ ਰਾਣਾ ਦੇ ਸਾਬਕਾ ਮੁਲਾਜ਼ਮਾਂ ਅਮਿਤ ਤੇ ਕੁਲਵਿੰਦਰ ਨੂੰ ਦਿੱਤੀਆਂ ਗਈਆਂ, ਪਰ ਨਾਲ ਹੀ ਰਾਣਾ ਗੁਰਜੀਤ ਹੋਰਾਂ ਨੂੰ ਜਿਹੜੀ ਸੀ ਉਹ ਕਲੀਨ ਚਿੱਟ ਦੇ ਦਿੱਤੀ ਗਈ। ਅਸਲ ਦੇ ਵਿੱਚ ਮਾਈਨਿੰਗ ਵਿਭਾਗ ਨੇ 2 ਖੱਡਾਂ ਦੀ ਬੋਲੀ ਉਹਨਾਂ ਦੇ ਨਾਮ ਦੇ ਉੱਤੇ ਅਲਾਟ ਕਰਨ ਲਈ ਸਰਟੀਫਿਕੇਟ ਆਫ ਅਪਰੂਵਲ ਜਾਰੀ ਕੀਤੇ, ਪਰ ਇਸ ਬੋਲੀ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਇੱਕ ਧੇਲਾ ਵੀ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਨਹੀਂ ਹੋਇਆ।
ਰਿਪੋਰਟ ਦੇ ਵਿੱਚ ਇਹ ਵੀ ਦਰਜ ਹੈ ਕਿ ਦੋਵੇਂ ਖੱਡਾਂ ਲਈ ਜਮ੍ਹਾਂ ਕਰਵਾਈ ਗਈ ਕਰੋੜਾਂ ਰੁਪਏ ਦੇ ਜਿਹੜੀ ਰਾਸ਼ੀ ਆ ਉਹ ਸੰਜੀਤ ਰੰਧਾਵਾ ਤੇ ਸਾਹਿਲ ਸਿੰਗਲਾ ਦੇ ਖਾਤਿਆਂ ਦੇ ਵਿੱਚੋਂ ਸਰਕਾਰ ਕੋਲ ਜਮ੍ਹਾਂ ਹੋਣ ਤੋਂ ਬਾਅਦ ਸਰਟੀਫਿਕੇਟ ਆਫ ਅਪਰੂਵਲ ਅਮਿਤ ਤੇ ਕੁਲਵਿੰਦਰ ਨੂੰ ਜਾਰੀ ਕਰਤੇ ਜੀ। ਇਹ ਟੈਕਨੀਕਲ ਪੱਖ ਇਹਦੇ ਵਿੱਚ ਸੀਗਾ। ਜਿਹੜਾ ਪੈਸਾ ਆ ਉਹ ਕਿਸੇ ਹੋਰ ਖਾਤੇ 'ਚ ਆ ਰਿਹਾ, ਜਿਹੜਾ ਸਰਟੀਫਿਕੇਟ ਆਫ ਅਪਰੂਵਲ ਆ ਉਹ ਕਿਸੇ ਹੋਰ ਬੰਦੇ ਨੂੰ ਜਿਹੜਾ ਜੀ ਉਹ ਜਾਰੀ ਹੋ ਰਿਹਾ, ਕਿਉਂਕਿ ਸਰਕਾਰ ਬਣੀ ਸੀ ਉਦੋਂ ਸ਼ਾਇਦ ਰਾਣਾ ਗੁਰਜੀਤ ਤੇ ਉਹਨਾਂ ਦੇ ਜਿਹੜੇ ਨੇੜਲੇ ਨੇ ਉਹਨਾਂ ਨੇ ਇਹ ਸੋਚਿਆ ਕਿ ਕਿਹੜਾ ਕਿਸੇ ਨੇ ਪੁੱਛਣਾ ਜੀ। ਸਰਕਾਰ ਜਿਹੜੀ ਆ ਉਹ ਬਹੁ ਗਿਣਤੀ ਦੇ ਨਾਲ ਬਣੀ ਆ ਤੇ ਉਹ 5 ਸਾਲ ਜਿਵੇਂ ਮਰਜ਼ੀ ਜਿਹੜੀਆਂ ਜੀ ਉਹ ਖੱਡਾਂ ਨੂੰ ਵਰਤਣਗੇ। ਪਰ ਥੋੜੀ ਮੁਸੀਬਤ ਜਿਹੜੀ ਹੈ ਜੀ ਉਹਨਾਂ ਦੇ ਵਾਸਤੇ ਇਹ ਬਣ ਗਈ ਕਿ ਝੱਟ ਦੇਣੀ ਜਿਵੇਂ ਨਾਰੰਗ ਕਮਿਸ਼ਨ ਬਣਾਇਆ ਗਿਆ ਉਹਨਾਂ ਜਿਹੜੇ ਚੀਜ਼ਾਂ ਸੀ ਵੇਖਿਆ ਹੀ ਨਾ ਉਦੋਂ ਕਿ ਕੱਲ ਨੂੰ ਇਹ ਟੈਕਨੀਕਲੀ ਤੌਰ ਦੇ ਉੱਤੇ ਰਾਣਾ ਗੁਰਜੀਤ ਦੇ ਵਾਸਤੇ ਕਿੰਨੀਆਂ ਮੁਸ਼ਕਲਾਂ ਜਿਹੜੀਆਂ ਉਹ ਖੜੀਆਂ ਕਰ ਸਕਦੀ ਹੈ। ਸੋ ਇਹਦੇ ਕਰਕੇ ਹੀ ਉਹ ਨਾਰੰਗ ਕਮਿਸ਼ਨ ਦੀ ਜਿਹੜੀ ਰਿਪੋਰਟ ਸੀਗੀ ਜਿਹਦੇ ਤੋਂ ਬਾਅਦ ਮੁੱਖ ਮੰਤਰੀ ਵੀ ਤੇ ਰਾਣਾ ਗੁਰਜੀਤ ਹੋਰੀ ਵੀ ਕਹਿੰਦੇ ਰਹੇ ਕਿ ਨਾਰੰਗ ਕਮਿਸ਼ਨ ਨੇ ਕਲੀਨ ਚਿੱਟ ਦਿੱਤੀ ਹੈ। ਉਹ ਕਲੀਨ ਚਿੱਟ ਅੰਦਰਲੀਆਂ ਟੈਕਨੀਕਲ ਜਿਹੜੀਆਂ ਚੀਜ਼ਾਂ ਉਹ ਇਸ ਵੇਲੇ ਰਾਣਾ ਗੁਰਜੀਤ ਹੋਰਾਂ ਦੇ ਅਸਤੀਫੇ ਦਾ ਕਾਰਨ ਬਣੀਆਂ। ਇਹ ਕਿਹਾ ਜਾ ਰਿਹਾ ਕਿ ਰਾਣਾ ਗੁਰਜੀਤ ਹੋਰਾਂ ਦਾ ਜਿਹੜਾ ਅਸਤੀਫਾ ਹੈ ਇਹ ਐਕਸੈਪਟ ਹੋਊਗਾ ਕਿਉਂਕਿ ਇਹ ਆਇਆ ਹੀ ਉੱਪਰੋਂ ਆ ਭਾਵ ਕਿ ਦਿੱਲੀ ਤੋਂ, ਤੇ ਦਿੱਲੀ ਤੋਂ ਕੋਈ ਰਾਹਤ ਜਿਹੜੀ ਆ ਉਹ ਮਿਲਣ ਦੀ ਆਸ ਨਹੀਂ ਹੈ। ਬਿਲਕੁਲ ਜੀ, ਕਿਉਂਕਿ ਉਹਨਾਂ ਨੂੰ ਆਪਣੀ ਪਾਰਟੀ ਦਾ ਆ। ਤੇ ਅੱਗੇ ਆਪਾਂ PRTC ਦਾ ਜੇ ਗੱਲ ਕਰੀਏ ਤਾਂ ਉਸ ਦੀ ਕਮਾਈ ਦੇ ਵਿੱਚ ਵਾਧਾ ਹੋਣਾ ਸ਼ੁਰੂ। ਤਾਂ ਵੈਸੇ ਇਹ ਚੰਗੀ ਗੱਲ ਹੈ ਜੀ ਕਿ ਜਿਹੜੀ ਸਰਕਾਰੀ ਟਰਾਂਸਪੋਰਟ ਹੈ ਉਹਦੀ 10 ਸਾਲਾਂ ਬਾਅਦ ਜਿਹੜੀ ਹੈ ਜੀ ਉਹ ਫਿਰ ਸੁਣਵਾਈ ਹੋਣ ਲੱਗੀ ਆ। ਔਰ ਕਿਉਂਕਿ ਪਿਛਲੀ ਜਿਹੜੀ ਸਰਕਾਰ ਸੀਗੀ ਉਹਨੇ ਬਹੁਤੇ ਰੂਟ ਜਿਹੜੇ ਸੀਗੇ ਜੀ ਉੱਥੋਂ PRTC ਬੰਦ ਕਰ ਦਿੱਤੀ ਸੀਗੀ। ਔਰ ਉਹਦਾ ਰੀਜ਼ਨ ਇਹ ਸੀਗਾ ਕਿ ਜਿੱਥੇ ਜਿਹੜੇ ਬਾਦਲ ਪਰਿਵਾਰ ਦੀਆਂ ਬੱਸਾਂ ਚੱਲਦੀਆਂ ਸੀਗੀਆਂ ਜਿਹੜੇ ਰੂਟ ਦੇ ਉੱਤੇ ਉੱਥੋਂ ਮੁਕੰਮਲ ਖਾਤਮਾ ਤਕਰੀਬਨ ਹੋ ਗਿਆ ਸੀਗਾ ਜੀ PRTC ਦਾ, ਤਾਂ ਕਿ ਉਹ ਸਵਾਰੀ ਜਿਹੜੀ ਉਹ ਚੁੱਕ ਨਾ ਸਕਣ। ਸਮਾਂ ਹੁੰਦਾ ਸੀਗਾ ਅੱਜ ਤੋਂ ਸਵਾ ਸਾਲ ਪਹਿਲਾਂ 3 ਬੱਸਾਂ ਜਿਹੜੀਆਂ ਜੀ ਉਹ ਪਰਿਵਾਰ ਦੀਆਂ ਕਿਤੇ ਇੱਕ ਕੋਈ ਢੀਚਕ ਜਿਹਾ ਮਾਰਦੀ ਜਿਹੜਾ ਜੀ ਉਹ PRTC ਡਿਸਟੈਂਸ ਦੀ ਹੁੰਦੀ ਸੀਗੀ। ਉਹ ਵੀ ਉਹਨਾਂ ਰੂਟਾਂ ਦੇ ਉੱਤੇ ਬਿਨਾਂ ਰੂਟਾਂ ਦੇ ਉੱਤੇ ਸਵਾਰੀ ਨਹੀਂ ਸੀਗੀ। ਜਿਹੜੀ ਜਦੋਂ ਸਰਕਾਰ ਜਿਹੜੀ ਆ ਉਹ ਬਦਲੀ ਆ ਉਸ ਤੋਂ ਬਾਅਦ ਇੰਨਾ ਕੁ ਤਾਂ ਹੁਣ ਹੈਗਾ ਜੀ ਕਿ PRTC ਜਿਹੜੀ ਆ ਇੱਕ ਤਾਂ ਉਸ ਬਹੁਤੇ ਰੂਟ ਜਿਹੜੇ ਨੇ ਉਹਨਾਂ ਦੇ ਉੱਤੇ ਉਹ ਚੱਲ ਪਈ ਹੈ। ਔਰ ਜਿਹੜੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਬੱਸਾਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਠੱਲ ਪਈ ਆ। ਬੱਸਾਂ ਜਿਹੜੀਆਂ ਕਾਨੂੰਨ ਨੇ ਉਹ ਤਾਂ ਚੱਲ ਰਹੀਆਂ ਨੇ, ਬਿਲਕੁਲ ਸਾਫ਼ ਨਹੀਂ ਉਹ ਹੋਈਆਂ, ਉਹ ਚੱਲ ਰਹੀਆਂ ਨੇ, ਪਰ ਗੈਰ ਕਾਨੂੰਨੀ ਬੱਸਾਂ ਜਿਹੜੀਆਂ ਜੀ ਉਹ ਰੁਕੀਆਂ ਨੇ। ਉਹਦੇ ਨਾਲ PRTC ਜਿਹੜੀ ਹੈ ਜੀ ਉਹਦੀ ਕਮਾਈ ਦੇ ਵਿੱਚ ਵੀ ਵਾਧਾ ਜਿਹੜਾ ਹੋ ਰਿਹਾ। ਔਰ ਹੁਣ PRTC ਨੇ 100 ਬੱਸਾਂ ਜਿਹੜੀਆਂ ਜੀ ਅਗਲੇ ਹਫ਼ਤੇ ਹੋਰ ਜਿਹੜੀ ਲੇਟੈਸਟ ਟੈਕਨੀਕ ਜਿਹੜੀ ਹੈ ਜੀ GPS CCTV ਕੈਮਰਾ ਪਬਲਿਕ ਇਨਫੋਰਮੇਸ਼ਨ ਸਿਸਟਮ ਫਿਊਲ ਮੋਨੀਟਰਿੰਗ ਸਿਸਟਮ ਇਹਦੇ ਨਾਲ ਜਿਹੜੀਆਂ ਜੀ ਉਹ ਤਿਆਰ ਕਰਵਾਈਆਂ ਨੇ। ਔਰ ਇਹ 100 ਬੱਸਾਂ ਜਿਹੜੀਆਂ ਜੀ ਆਉਣ ਤੋਂ ਬਾਅਦ ਇਹਦੀ ਜਿਹੜੀ ਕਮਾਈ ਆ ਉਹ 12 ਲੱਖ ਰੁਪਏ ਰੋਜ਼ ਦੀ ਹੋਰ ਜਿਹੜੀ ਆ ਉਹ ਵਧੂਗੀ। ਇਸ ਵੇਲੇ ਜਿਹੜੀ ਹੈ ਜੀ ਇਹ 1 ਕਰੋੜ 6 ਲੱਖ ਤੋਂ ਜਿਹੜੀ ਜੀ ਉਹ ਵੱਧ ਕੇ 1 ਕਰੋੜ ਤੇ 23 ਲੱਖ ਤੱਕ ਜਿਹੜੀ ਹੈ ਜੀ ਉਹ ਪਹੁੰਚ ਚੁੱਕੀ ਹੋਈ ਆ। PRTC ਇਸ ਗੱਲ ਨੂੰ ਲੈ ਕੇ ਆਸਵੰਦ ਹੈ ਕਿ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬੀ ਰਹੀ ਹੈ ਪਿਛਲੇ ਸਮੇਂ ਤੋਂ, ਇਹ ਹੋਰ ਨਵੀਆਂ ਬੱਸਾਂ ਆਉਣ ਦੇ ਨਾਲ ਔਰ ਜਿਹੜੇ ਬਾਕੀ ਰੂਟ ਨੇ ਉਹਨਾਂ ਦੇ ਉੱਤੇ ਚੱਲਣ ਦੇ ਨਾਲ ਉਹ ਆਪਣੀਆਂ ਜਿਹੜੀਆਂ ਦੇਣਦਾਰੀਆਂ ਨੇ ਉਹ ਤਕਰੀਬਨ 1-2 ਸਾਲ ਦੇ ਵਿੱਚ ਜਿਹੜਾ ਜੀ ਉਹ ਕਲੀਅਰ ਕਰ ਸਕਦੀ ਹੈ। ਔਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਸਸਤੇ ਰੇਟ ਦੇ ਉੱਤੇ ਜਿਹੜਾ ਜੀ ਇਹ ਪਬਲਿਕ ਟਰਾਂਸਪੋਰਟ ਵੀ ਮੁਹੱਈਆ ਕਰਵਾ ਸਕਦੀ ਜੀ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨ ਖੁਦਕਸ਼ੀਆਂ ਦੀ। ਜੇ ਉਹਨਾਂ ਦੀ ਗੱਲ ਨਾ ਹੋਵੇ ਕਿਉਂਕਿ ਰੋਜ਼ ਹੀ ਖੁਦਕਸ਼ੀਆਂ ਹੁੰਦੀਆਂ ਤੇ ਹੋਰ ਵੀ 2 ਖੁਦਕਸ਼ੀਆਂ ਹੋਈਆਂ। ਬਿਲਕੁਲ ਜੀ, ਇਹ ਨਿਰੰਤਰ ਜਿਹੜਾ ਜੀ ਜਾਰੀ ਆ। ਆਪਾਂ ਤਕਰੀਬਨ ਰੋਜ਼ ਇਹਦੀ ਗੱਲ ਜਿਹੜੀ ਕਰਦੇ ਹਾਂ, ਚਾਹੇ ਕਰਜ਼ਾ ਮੁਆਫੀ ਵਾਲੀ ਗੱਲ ਹੈ ਕਿ ਉਹ ਸਕੀਮ ਜਿਹੜੀ ਆ ਉਹਦੇ ਤੋਂ ਜਿੰਨਾ ਲਾਹਾ ਸਰਕਾਰ ਨੇ ਲੈਣਾ ਸੀਗਾ ਜੇ ਉਹ ਨਹੀਂ ਲੈ ਸਕੀ ਤੇ ਉਹਦਾ ਵੱਡਾ ਕਾਰਨ ਇਹੀ ਹੈ ਜੀ ਕਿ ਕਿਸਾਨ ਖੁਦਕੁਸ਼ੀਆਂ ਥੰਮਣ ਦਾ ਨਾਂ ਜਿਹੜਾ ਉਹ ਨਹੀਂ ਲੈ ਰਹੀਆਂ। ਉਸੇ ਤਰੀਕੇ ਦੇ ਨਾਲ ਇਹ ਜਾਰੀ ਨੇ। ਬੇਆਸ ਹੋਏ ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀ ਨੂੰ ਜਿਹੜੀ ਉਹ ਪਹਿਲ ਦੇ ਰਹੇ ਆ ਜੀ। ਕੋਟ ਸ਼ਮੀਰ ਪੈਂਦਾ ਬਠਿੰਡਾ ਦੇ ਖੇਤਰ ਦੇ ਵਿੱਚ ਇੱਥੇ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਜਿਹੜੀ ਜੀ ਉਹ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਈ। ਅੰਮ੍ਰਿਤਪਾਲ ਸਿੰਘ ਕੋਟ ਸ਼ਮੀਰ ਦੇ ਕੋਲੇ 3 ਏਕੜ ਜ਼ਮੀਨ ਸੀਗੀ। ਸਹਿਕਾਰੀ ਸਭਾ ਦਾ 1 ਲੱਖ ਸਣੇ ਉਹਦੇ ਟੋਟਲ ਜਿਹੜਾ ਜੀ 7 ਲੱਖ ਦੇ ਕਰੀਬ ਉਹਦੇ ਸਿਰ ਦੇ ਉੱਤੇ ਕਰਜ਼ਾ ਸੀਗਾ। ਪਿਛਲੇ ਦਿਨੀ ਉਹ ਪਿੰਡ ਦੀ ਸਹਿਕਾਰੀ ਸਭਾ ਦੇ ਵਿੱਚ ਖਾਦ ਲੈਣ ਗਿਆ ਸੀਗਾ ਪਰ ਉਹਨੂੰ ਖਾਦ ਨਹੀਂ ਮਿਲੀ। ਉਹਦਾ ਰੀਜ਼ਨ ਜਿਹੜਾ ਜੀ ਉਹਦੇ ਕੋਲੇ ਪੈਸੇ ਨਾ ਹੋਣੇ
ਔਰ ਕਰਜ਼ੇ ਦੀਆਂ ਕਿਸ਼ਤਾਂ ਉਹਦੇ ਤੋਂ ਦਿੱਤੀਆਂ ਨਹੀਂ ਸੀ ਜਾ ਰਹੀਆਂ ਦੀ। ਉਹਨੇ ਸਪਰੇਅ ਪੀ ਕੇ ਆਪਣੀ ਜਾਨ ਦੇ ਦਿੱਤੀ। ਫਗਵਾੜੇ ਦੇ ਨੇੜਲੇ ਪਿੰਡ ਭਾਣੋਕੀ ਦੇ ਵਿੱਚ ਦੂਸਰੀ ਖੁਦਕੁਸ਼ੀ ਜਿਹੜੀ ਆ ਜੀ ਉਹ ਹੋਈ ਆ, ਜਿੱਥੇ ਇੱਕ ਕਿਸਾਨ ਨੇ ਫਾਹਾ ਲੈ ਕੇ ਇਹ ਖੁਦਕੁਸ਼ੀ ਕੀਤੀ ਆ। ਹਰਦੀਪ ਸਿੰਘ ਜਿਹੜਾ ਸੀਗਾ ਜੀ ਇਹ ਭਾਣੋਕੇ ਦਾ ਰਹਿਣ ਵਾਲਾ ਸੀਗਾ। 7 ਕਨਾਲਾਂ ਉਹਦੇ ਕੋਲੇ ਸਿਰਫ ਜ਼ਮੀਨ ਸੀਗੀ। ਪਹਿਲਾਂ ਉਹਨੇ ਪਿੰਡ ਦੀ ਸੁਸਾਇਟੀ ਤੋਂ 2 ਲੱਖ ਦਾ ਕਰਜ਼ਾ ਲਿਆ ਸੀ। ਉਹਦੀ ਸੱਸ ਨੇ ਜੀ, ਉਹਦੀ ਮੌਤ ਹੋ ਗਈ ਔਰ ਫਿਰ 2 ਲੱਖ ਰੁਪਏ ਦਾ ਕਰਜ਼ਾ ਹਰਦੀਪ ਸਿੰਘ ਨੇ ਜਿਹੜਾ ਜੀ ਉਹ ਲਿਆ। ਵਿਆਜ ਸਣੇ ਇਹ ਜਿਹੜਾ ਕਰਜ਼ਾ ਸੀਗਾ ਜੀ ਵੱਧਦਾ 7 ਲੱਖ ਰੁਪਏ ਜਿਹੜਾ ਉਹ ਬਣ ਗਿਆ ਤੇ ਉਹੀ ਮੁਸੀਬਤ ਦਾ ਜਿਹੜਾ ਕਾਰਨ ਬਣਿਆ ਹਰਦੀਪ ਸਿੰਘ ਦਾ। ਔਰ ਉਹਨੇ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਆ ਜੀ ਉਹ ਕਰ ਲਈ। ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਕਿ ਕੀ ਇਹਦੇ ਉੱਤੇ ਵੱਡਾ ਵਿਚਾਰ ਜਿਹੜਾ ਹੋਣਾ ਚਾਹੀਦਾ ਕਿ ਕੀ ਜਿਹੜੇ ਖੁਦਕੁਸ਼ੀ ਕਰ ਰਹੇ ਕਿਸਾਨ ਨੇ ਉਹਨਾਂ ਨੂੰ ਇੱਥੋਂ ਰੋਕਣ ਦੇ ਵਾਸਤੇ ਜਿਹੜਾ ਕਰਜ਼ਾ ਮੁਆਫੀ ਜਾਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਹੱਲ ਹੋ ਸਕਦੀਆਂ ਨੇ ਕਿ ਇਹਦੇ ਨਾਲ ਜਿਹੜੀਆਂ ਉਹ ਰੁਕਣ। ਮੇਰੇ ਖਿਆਲ ਨਹੀਂ, ਜੇ ਹੋਣਾ ਹੁੰਦਾ ਤੇ ਜਿਵੇਂ ਪਹਿਲੀ ਕਿਸ਼ਤ ਦੇ ਦਿੱਤੀ ਆ ਜਾਂ ਜਿਵੇਂ ਸਰਕਾਰ ਕਹਿੰਦੀ ਕਿ ਅਗਲੀ ਕਿਸ਼ਤ ਦਿੱਤੀ ਜਾਊ ਸੀ, ਇਹ ਰੁਕਣੀਆਂ ਚਾਹੀਦੀਆਂ ਸੀ। ਇਹ ਜੇ ਨਹੀਂ ਰੁਕ ਰਹੀਆਂ ਇਹਦਾ ਮਤਲਬ ਇਹ ਹੈ ਕਿ ਇਹ ਹੱਲ ਨਹੀਂ। ਜੇ ਕਿਸਾਨਾਂ ਨੂੰ ਇਹ ਜਿਹੜੀਆਂ ਕਰਜ਼ੇ ਦੀਆਂ ਕਿਸ਼ਤਾਂ ਨੇ ਉਹ ਨਾ ਦੇ ਕੇ ਸਰਕਾਰ ਦੀਆਂ ਪਾਲਿਸੀਜ਼ ਜਿਹੜੀਆਂ ਉਹਦੇ ਵਿੱਚ ਬਦਲਾਅ ਹੋਵੇ। ਇੱਕ ਤਾਂ ਕਿਸਾਨ ਦੇ ਬੱਚਿਆਂ ਦੀ ਚੰਗੀ ਸਕੂਲਿੰਗ, ਸਿਰਫ ਜੇ ਸਰਕਾਰੀ ਸਕੂਲ ਜਿਹੜੇ ਉਹ ਸਰਕਾਰ ਨਹੀਂ ਚਲਾ ਸਕਦੀ ਤਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਜੀ ਉਹਨਾਂ ਕਿਉਂਕਿ ਜਦੋਂ ਇਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਇਹਨਾਂ ਸਕੂਲਾਂ ਦੀ ਤਾਂ ਉਹਦੇ ਵਿੱਚ ਗਰੀਬ ਬੱਚਿਆਂ ਦੇ ਦਾਖਲੇ ਦੀ ਵੀ ਜਿਹੜੀ ਹੈ ਜੀ ਉਹ ਕਲਾਜ਼ ਹੁੰਦੀ ਆ। ਉਹਨੂੰ ਕਿਉਂ ਨਹੀਂ ਫਿਲ ਕੀਤਾ ਜਾ ਰਿਹਾ? ਉੱਥੇ ਬੱਚੇ ਜਿਹੜੇ ਚੰਗੇ ਸਕੂਲਾਂ 'ਚ ਪੜ੍ਹਨ, ਜਿਹੜੇ ਸਿਹਤ ਸੇਵਾਵਾਂ ਨੇ ਉਹਨੂੰ ਜਿਹੜਾ ਜੀ ਉਹ ਚੰਗਾ ਕੀਤਾ ਜਾਵੇ। ਦਵਾਈਆਂ ਫ੍ਰੀ ਜਾਂ ਜਿਹੜੇ ਟੈਸਟ ਵਗੈਰਾ ਨੇ ਉਹ ਫ੍ਰੀ ਕੀਤੇ ਜਾਣ। ਇਹ ਕਿਤੇ ਨਾ ਕਿਤੇ ਇੱਕ ਜਿਹੜਾ ਜੀ ਢੰਗ ਤਰੀਕਾ ਹੋ ਸਕਦਾ ਹੈ ਖੁਦਕੁਸ਼ੀਆਂ ਨੂੰ ਰੋਕਣ ਦਾ। ਅਦਰਵਾਈਜ਼ ਜਿਹੜੇ ਤਰੀਕੇ ਅਪਣਾਏ ਜਾ ਰਹੇ ਨੇ ਇਹ ਕਾਰਗਰ ਨਹੀਂ ਹੈਗੇ ਜੀ, ਨਾ ਇਹ ਕਾਰਗਰ ਹੋਣਗੇ। ਇਹ ਖੁਦਕੁਸ਼ੀਆਂ ਇਸੇ ਕਰਕੇ ਨਿਰੰਤਰ ਜਾਰੀ ਨੇ। ਬਿਲਕੁਲ ਜੀ, ਠੱਲਣ ਦਾ ਨਾਂ ਹੀ ਨਹੀਂ ਲੈ ਰਹੀਆਂ। ਤੇ ਅੱਗੇ ਆਪਾਂ ਪਟਿਆਲੇ ਦੀ ਗੱਲ ਕਰਦੇ ਹਾਂ ਕਿ ਇੱਥੇ ਮੈਡਲ ਗੈਲਰੀ ਸੀ ਜਿਸ ਦੇ ਵਿੱਚ ਵਿਰਾਸਤੀ ਭੰਡਾਰ ਸੀ ਤੇ ਉਸ ਦਾ ਖਿਆਲ ਰੱਖਣਾ ਜਾਣਾ ਸੀ, ਪਰ ਫੰਡਾਂ ਕਾਰਨ ਉੱਥੇ ਕੰਮ ਖੜ ਗਿਆ। ਇਹ ਸ਼ੀਸ਼ ਮਹਿਲ ਹੈ ਜੀ, ਬੜਾ ਫੇਮਸ ਇਹ ਏਰੀਆ ਹੈ ਔਰ ਇਹਦੇ ਵਿੱਚ ਇੱਕ ਜਿਹੜੀ ਹਿਸਟੋਰੀਕਲ ਮੈਡਲ ਗੈਲਰੀ ਹੈ। ਦੁਨੀਆ ਭਰ ਦੇ ਵਿੱਚੋਂ ਇਕੱਠੇ ਕੀਤੇ ਗਏ 3200 ਦੇ ਕਰੀਬ ਜਿਹੜੇ ਜੀ ਦੁਰਲੱਭ ਮੈਡਲ, ਬੈਜ ਤੇ ਸਿੱਕੇ ਜਿਹੜੇ ਆ ਜੀ ਉਹ ਪਏ ਹੋਏ ਆ ਇੱਥੇ। 12ਵੀਂ ਸਦੀ ਤੋਂ ਲੈ ਕੇ 20ਵੀਂ ਸ਼ਤਾਬਦੀ ਦੇ ਸਮੇਂ ਦੇ ਨਾਲ ਇਹ ਸੰਬੰਧਿਤ ਨੇ। ਇਹਦੇ ਵਿੱਚ ਇਸ ਗੈਲਰੀ ਦੇ ਵਿੱਚ ਵਿਕਟੋਰੀਆ ਕਰਾਸ ਸਣੇ ਕੌਮਾਂਤਰੀ ਪੱਧਰ ਦੇ ਮੈਡਲ ਜਿਹੜੇ ਆ ਜੀ ਉਹ ਪਏ ਹੋਏ ਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਰਡਰ ਤੇ ਚਾਈਨਾ ਦੇ ਆਰਡਰ ਵੀ ਇਸ ਗੈਲਰੀ ਦਾ ਹਿੱਸਾ ਨੇ। ਥਾਈਲੈਂਡ ਦੇ ਆਰਡਰ ਆਫ ਦੀ ਵਾਈਟ ਐਲੀਫੈਂਟ ਸਟਾਰ ਦੇ ਬੈਜ ਇਸ ਵਿਰਾਸਤੀ ਭੰਡਾਰ ਨੂੰ ਜਿਹੜਾ ਜੀ ਉਹ ਇਹਦੀ ਅਹਿਮੀਅਤ ਹੋਰ ਵਧਾਉਂਦੇ ਨੇ। ਦੁਨੀਆ ਦੇ ਪ੍ਰਸਿੱਧ ਰਾਜਿਆਂ ਤੇ ਮਹਾਰਾਜਿਆਂ ਦੇ ਬੈਜ ਤੇ ਮੈਡਲ ਵੀ ਇਸ ਗੈਲਰੀ ਦੇ ਵਿੱਚ ਪਏ ਨੇ। ਰਾਧਾ ਕ੍ਰਿਸ਼ਨਨ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਣੇ ਕਈਆਂ ਦੇ ਪੋਰਟਰੇਟ ਵੀ ਇਸ ਗੈਲਰੀ ਦਾ ਜਿਹੜਾ ਜੀ ਉਹ ਹਿੱਸਾ ਨੇ। ਇਹ ਸਾਰਾ ਕੁਝ ਪਿਛਲੇ 8 ਸਾਲਾਂ ਤੋਂ ਸੀਲ ਬੰਦ ਕਰਕੇ ਸਟੋਰ ਦੇ ਵਿੱਚ ਰੱਖਿਆ ਹੋਣ ਕਰਕੇ ਮੈਡਲ ਗੈਲਰੀ ਆਪਣਾ ਜਿਹੜਾ ਇਤਿਹਾਸਕ ਵਜੂਦ ਹੈ ਜੀ ਉਹ ਗਵਾ ਰਹੀ ਹੈ। ਇਸ ਗੈਲਰੀ ਨੂੰ 2009 ਤੋਂ ਜਿਹੜੇ ਵਿਜ਼ਟਰ ਨੇ ਉਹਨਾਂ ਦੇ ਵਾਸਤੇ ਬੰਦ ਕੀਤਾ ਹੋਇਆ। ਇਹ ਗੈਲਰੀ ਪਟਿਆਲਾ ਦੇ ਜਿਹੜਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਦੁਨੀਆ ਦੇ ਨਾਮੀ ਤੇ ਇਤਿਹਾਸਕ ਮੈਡਲਾਂ ਨੂੰ ਇਕੱਠੇ ਕਰਨ ਦੀ ਜਿਹੜੀ ਰੁਚੀ ਸੀ ਉਦੋਂ ਬਾਅਦ ਹੋਂਦ ਦੇ ਵਿੱਚ ਆਈ ਸੀਗੀ। ਮਹਾਰਾਜਾ ਯਾਦਵਿੰਦਰ ਸਿੰਘ ਦੇ ਵੱਲੋਂ 1974 ਦੇ ਵਿੱਚ ਇਸ ਸਾਰੀ ਗੈਲਰੀ ਨੂੰ ਪੰਜਾਬ ਸਰਕਾਰ ਨੂੰ ਸੌਂਪਣ ਤੋਂ ਬਾਅਦ ਇਹਦੀ ਸੰਭਾਲ ਦਾ ਜ਼ਿੰਮਾ ਸੱਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਦੇ ਕੋਲੇ ਆ ਜੀ। ਉਹਨੇ 10 ਦੇ ਦੌਰਾਨ ਇਸ ਗੈਲਰੀ ਦੀ ਮੁਰੰਮਤ ਦਾ ਕੰਮ ਵਿੱਢਿਆ ਸੀਗਾ। 7 ਕਰੋੜ ਰੁਪਏ ਖਰਚ ਕਰਨ ਦਾ ਟੀਚਾ ਸੀਗਾ। ਪਿਛਲੇ 7-8 ਮਹੀਨਿਆਂ ਤੋਂ ਠੇਕੇਦਾਰਾਂ ਨੂੰ 1.5 ਕਰੋੜ ਦੇ ਕਰੀਬ ਹੋਏ ਕੰਮ ਦਾ ਜਿਹੜਾ ਜੀ ਉਹ ਪੈਸੇ ਨਹੀਂ ਮਿਲੇ, ਜਿਹਦੇ ਕਰਕੇ ਉਹਨਾਂ ਨੇ ਇਹ ਕੰਮ ਜਿਹੜਾ ਜੀ ਉਹ ਰੋਕ ਦਿੱਤਾ। ਜਿਹੜੇ ਠੇਕੇਦਾਰ ਨੇ ਉਹ ਕਹਿੰਦੇ ਜਿੰਨੀ ਦੇਰ ਤੱਕ ਪਿਛਲਾ ਕਿਰਾਇਆ ਨਹੀਂ ਮਿਲਦਾ ਅੱਗੋਂ ਜਿਹੜਾ ਜੀ ਇਹ ਨਹੀਂ ਸ਼ੁਰੂ ਹੋ ਸਕਦਾ। ਉਹਦੇ ਕਰਕੇ ਕਿਉਂਕਿ ਇਹ ਜਿਹੜਾ ਸ਼ਹਿਰ ਹੈ ਉਹ ਇਸ ਵੇਲੇ ਮੌਜੂਦਾ ਮੁੱਖ ਮੰਤਰੀ ਦੇ ਨਾਲ ਰਿਲੇਟਡ ਹੈ ਔਰ ਉਹਦੇ ਪੁਰਖਿਆਂ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਜਿਹੜੀ ਸੀਗੀ ਜੀ ਜਿੱਥੇ ਗੈਲਰੀ ਆਰਟ ਗੈਲਰੀ ਇਹਦਾ ਕੰਮ ਵਿੱਚ ਵਿਚਾਲੇ ਜਿਹੜਾ ਜੀ ਉਹ ਲਟਕ ਗਿਆ ਔਰ ਜਿਹੜਾ ਸਮਾਨ ਬੰਦ ਪਿਆ ਟਰੰਕਾਂ ਦੇ ਵਿੱਚ ਬੰਦ ਕਰਕੇ ਰੱਖਿਆ। ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਜੇ ਬਹੁਤਾ ਲੰਮਾ ਸਮਾਂ ਇਹ ਜਿਹੜਾ ਜੀ ਬੰਦ ਪਿਆ ਰਹਿ ਗਿਆ ਤੇ ਉਹਦੀ ਹੋਂਦ ਨੂੰ ਵੀ ਵੱਡਾ ਖਤਰਾ ਖੜਾ ਹੋ ਸਕਦਾ। ਜੀ ਬਿਲਕੁਲ, ਹਵਾ ਨਹੀਂ ਲੱਗਣੀ ਉਸ ਨੂੰ। ਤੇ ਅੱਗੇ ਆਪਾਂ ਪ੍ਰਵੀਨ ਤੋਗੜੀਆ ਦੀ ਜੇ ਗੱਲ ਕਰੀਏ ਤਾਂ ਉਹਨੇ ਸਿੱਧੇ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਮੋਦੀ ਤੇ।
ਬਿਲਕੁਲ ਜੀ, ਪ੍ਰਵੀਨ ਤੋਗੜੀਆ ਪਿਛਲੇ ਦਿਨਾਂ ਤੋਂ ਚਰਚਾ 'ਚ ਆ ਜੀ। ਪਹਿਲਾਂ ਤਾਂ ਉਹਦੀ ਗੁੰਮਸ਼ੁਦਗੀ ਚਰਚਾ ਦੇ ਵਿੱਚ ਸੀ, ਫਿਰ ਉਹਦੇ ਮੀਡੀਆ ਦੇ ਮੂਹਰੇ ਆ ਕੇ ਰੋਣਾ ਚਰਚਾ ਦੇ ਵਿੱਚ ਆ ਗਿਆ, ਔਰ ਉਹਦਾ ਇਹ ਕਹਿਣਾ ਚਰਚਾ ਦੇ ਵਿੱਚ ਆ ਗਿਆ ਕਿ ਉਹਦਾ ਤਾਂ ਐਨਕਾਊਂਟਰ ਹੋ ਸਕਦਾ ਸੀ। ਜ਼ੈਡ ਸਿਕਿਉਰਿਟੀ ਉਹਨੂੰ ਜਿਹੜੀ ਹੈ ਜੀ ਉਹ ਮਿਲੀ ਹੋਈ ਆ ਗੁਜਰਾਤ ਦੇ ਵਿੱਚ। ਉਹ ਰਹਿੰਦਾ ਜਿੱਥੇ ਬੀਜੇਪੀ ਦੀ ਸਰਕਾਰ ਹੈ। ਜਿਹੜਾ ਐਨਕਾਊਂਟਰ ਕਰਨ ਦੀ ਗੱਲ ਉਹ ਕਰਦਾ, ਉਹ ਰਾਜਸਥਾਨ ਦੀ ਸਰਕਾਰ ਦੀ ਕਰਦਾ। ਉੱਥੇ ਵੀ ਬੀਜੇਪੀ ਦੀ ਸਰਕਾਰ ਹੈ, ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ। ਵਿਸ਼ਵ ਹਿੰਦੂ ਪਰਿਸ਼ਦ ਦਾ ਇਹ ਨੇਤਾ ਜਿਹੜਾ ਕਿਸੇ ਟਾਈਮ ਨਰਿੰਦਰ ਮੋਦੀ ਹੋਰਾਂ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਇੱਕ ਸੀਗਾ। ਇਹ ਕਿਹਾ ਜਾਂਦਾ ਹੈ ਕਿ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੱਕ ਲਿਜਾਣ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਰਿਹਾ। ਜਦੋਂ ਨਰਿੰਦਰ ਮੋਦੀ ਹੋਰਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਭਾਰਤੀ ਜਨਤਾ ਪਾਰਟੀ ਨੇ ਸਾਹਮਣੇ ਲਿਆਂਦਾ, ਉਦੋਂ ਵੀ ਪ੍ਰਵੀਨ ਤੋਗੜੀਆ ਦਾ ਇਹਦੇ ਵਿੱਚ ਕਾਫੀ ਰੋਲ ਜਿਹੜਾ ਜੀ ਉਹ ਕਿਹਾ ਜਾਂਦਾ। ਪਰ ਹੁਣ ਪ੍ਰਵੀਨ ਤੋਗੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਸਿੱਧਾ ਹਮਲਾ ਬੋਲਿਆ। ਤੋਗੜੀਆ ਨੇ ਸਾਫ਼ ਕਿਹਾ ਜੀ ਕਿ ਦਿੱਲੀ ਦੇ ਸਿਆਸੀ ਬੌਸ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ ਦੇ ਉੱਤੇ ਜਿਹੜੇ ਅਪਰਾਧ ਸ਼ਾਖਾ ਦੇ ACP ਨੇ ਉਹਨਾਂ ਵਿਰੁੱਧ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਹੋਰਨਾਂ ਵਰਕਰਾਂ ਦੇ ਵਿਰੁੱਧ ਸਾਜ਼ਿਸ਼ ਕਰ ਰਹੇ ਆ। ਤੋਗੜੀਆ ਕਹਿੰਦਾ ਕਿ ਭੱਟ ਤੇ ਨਰਿੰਦਰ ਮੋਦੀ ਵਿਚਾਲੇ ਹੋਈ ਗੱਲਬਾਤ ਨੂੰ ਜਨਤਕ ਕੀਤਾ ਜਾਵੇ। ਉਹਨੇ ਇਹ ਕਿਹਾ ਕਿ RSS ਦੇ ਪ੍ਰਚਾਰਕ ਸੰਜੇ ਜੋਸ਼ੀ ਦੇ ਵਿਰੁੱਧ ਸਾਲ 2005 ਦੇ ਵਿੱਚ ਜਿਹੜੀ CD ਫਰਜ਼ੀ ਸੀ ਤੇ ਉਹ ਇਹਨੂੰ ਬਣਾਉਣ ਵਾਲਿਆਂ ਦੇ ਨਾਂ ਸਮਾਂ ਆਉਣ ਤੇ ਦੱਸੂਗਾ ਜੀ। ਤੋਗੜੀਆ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹੈ ਕਿ ਉਹਦੇ ਵਿਰੁੱਧ ਸਾਜ਼ਿਸ਼ ਰਚ ਕੇ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਤੋਗੜੀਆ ਨੇ ਕਿਹਾ ਕਿ ਅਪਰਾਧ ਸ਼ਾਖਾ ਉਹਨਾਂ ਬਾਰੇ ਚੋਣਵੇਂ ਵੀਡੀਓ TV ਚੈਨਲਾਂ ਨੂੰ ਦੇ ਰਹੀ ਹੈ ਤੇ ਸੰਜੇ ਜੋਸ਼ੀ ਦਾ ਵੀਡੀਓ ਵੀ ਉੱਥੇ ਹੀ ਜਿਹੜਾ ਉਹ ਬਣਿਆ ਸੀਗਾ। ਉਹਨੇ ਕਿਹਾ ਕਿ ਇਹ ਸਾਰਾ ਕੁਝ ਉਹਨੂੰ ਬਦਨਾਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਜਾ ਰਿਹਾ। ਵਿਸ਼ਵ ਹਿੰਦੂ ਪਰਿਸ਼ਦ ਦਾ ਆਗੂ ਤੋਗੜੀਆ ਕਹਿੰਦਾ ਕਿ ਰਾਜਸਥਾਨ ਸਰਕਾਰ ਨੇ ਉਹਦੇ ਵਿਰੁੱਧ ਕੋਈ ਵੀ ਕੇਸ ਦਰਜ ਹੋਣ ਤੋਂ ਨਾ ਕੀਤੀ ਆ। ਉਹਨੇ ਇਹ ਵੀ ਕਿਹਾ ਕਿ 2005 ਦੇ ਵਿੱਚ ਜੋਸ਼ੀ ਦਾ ਫਰਜ਼ੀ ਵੀਡੀਓ ਬਣਾ ਕੇ RSS ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵੀ ਗੁਜਰਾਤ ਦੇ ਵਿੱਚ ਹੀ ਜਿਹੜਾ ਜੀ ਉਹ ਹੋਈ ਸੀ। ਹੁਣ ਇਹ ਬਿਆਨ ਜਿਹੜੇ ਤੋਗੜੀਆ ਦੇ ਇਸ ਕਰਕੇ ਵੀ ਜਿਹੜਾ ਜੀ ਉਹ ਧਿਆਨ ਮੰਗਦੇ ਆ ਕਿ ਜਿਹੜਾ IT ਵਿੰਗ ਆ ਉੱਪਰ ਬੈਠਾ ਜੀ, ਉਹ ਅਕਸਰ ਚਾਹੇ ਉਹ ਸੋਸ਼ਲ ਮੀਡੀਆ ਦੇ ਉੱਤੇ ਫੇਕ ਨਿਊਜ਼ ਹੋਣ, ਗਲਤ ਜਿਹੜੀਆਂ ਖਬਰਾਂ ਹੋਣ, ਸਹੀ ਖਬਰਾਂ ਨੂੰ ਦਬਾਉਣਾ, ਸਹੀ ਇਸ਼ੂਜ਼ ਜਿਹੜੇ ਨੇ ਉਹਨਾਂ ਨੂੰ ਦਬਾਉਣਾ, ਉਹਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਜੀ ਉਹ ਨਿਭਾਉਂਦਾ ਹੈ। ਤੇ ਤੋਗੜੀਆ ਦਾ ਇਸ਼ਾਰਾ ਵੀ ਉਸ ਪਾਸੇ ਵੱਲ ਨੂੰ ਹੀ ਜਿਹੜਾ ਜੀ ਉਹ ਜਾ ਰਿਹਾ। ਹੁਣ ਇਹ ਨਹੀਂ ਪਤਾ ਕਿ ਤੋਗੜੀਆ ਅਸਲ ਕਹਾਣੀ ਜਿਹੜੀ ਹੈ ਜੀ ਉਹ ਕਦੋਂ ਦੱਸੂਗਾ ਕਿ ਕੌਣ ਸੀ ਉਹਦਾ ਮੁਕਾਬਲਾ ਕਰਵਾਉਣ ਦੇ ਹੁਕਮ ਦੇਣ ਵਾਲਾ। ਬਿਲਕੁਲ ਜੀ, ਬੜਾ ਕੁਛ ਰਿਚਦਾ ਆ ਪਰਦੇ ਦੇ ਪਿੱਛੇ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਸਾਡੇ ਨਾਲ ਜਿਹੜੇ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।